ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਵਰਾ 2025 ਨੇ ਦੁਨੀਆ ਭਰ ਦੇ ਵਿੱਚ ਕਾਫੀ ਉਛਲ ਕੂਦ ਜਿਹੜੀ ਹੈ ਕੀਤੀ ਹੈ। ਸੋ ਭਾਵੇਂ ਇਸ ਵਰੇ ਦੀਆਂ ਘਟਨਾਵਾਂ ਵਿੱਚ ਪ੍ਰੈਜ਼ੀਡੈਂਟ ਟਰੰਪ ਹੀ ਜਿਹੜੇ ਕੇਂਦਰੀ ਬਿੰਦੂ ਹਨ, ਪਰ ਫਿਰ ਵੀ ਜਿਹੜਾ ਵਰਾ 2025 ਦੀਆਂ ਜਿਹੜੀ ਘਟਨਾਵਾਂ ਤੇ ਆਪਾਂ ਪੰਛੀ ਝਾਤ ਮਾਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਸੋ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਹਿਲਾ ਸੈਗਮੈਂਟ ਤਾਂ ਸਾਡਾ, ਕਿਉਂਕਿ ਜਦੋਂ ਅਸੀਂ ਸਮਾਂ, ਦੇਸ਼, ਕਾਲ ਇਸ ਦਾ ਜ਼ਿਕਰ ਕਰਦੇ ਸੋ ਜ਼ਾਹਰ ਹੈ ਰੂਹਾਨੀਅਤ ਔਰ ਫਿਰ ਉਸ ਨਾਲ ਜੁੜੀ ਹੋਈ ਇਨਸਾਨੀ ਸਿਵਲਾਈਜੇਸ਼ਨ, ਉਸ ਦਾ ਵਿਕਾਸ, ਉਸ ਦਾ ਜ਼ਿਕਰ ਕਰਨਾ ਬਣਦਾ। ਔਰ ਮੈਂ ਜਿੱਥੇ ਤੁਸੀਂ ਮੈਂਸ਼ਨ ਕੀਤਾ ਕਿ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਫੇਅਰਫੈਕਸ, ਉਸ ਸਮੁੱਚੇ ਗੁਰਦੁਆਰਾ ਸਾਹਿਬ ਦੀ ਸੰਗਤ ਔਰ ਕਮੇਟੀ ਉਹਨਾਂ ਦੇ ਜਿਹੜਾ ਸਪਾਂਸਰਸ਼ਿਪ ਦੇ ਨਾਲ ਕਰ ਰਹੇ। ਔਰ ਮੈਂ ਨਿੱਜੀ ਤੌਰ ਦੇ ਉੱਤੇ ਵੀ, ਹਾਲਾਂਕਿ ਡਾਕਟਰ ਰਣਜੀਤ ਸਿੰਘ ਜਦੋਂ ਵੀ ਵਾਸ਼ਿੰਗਟਨ DC ਜਾਣ ਦਾ ਹੋਣਾ ਤਾਂ ਉਹਨਾਂ ਨੇ ਕਹਿਣਾ ਤੁਸੀਂ ਪੇਕੇ ਚੱਲੇ ਹੋ, ਤੇ ਪੇਕਿਆਂ ਤੇ ਹਮੇਸ਼ਾ ਮਾਣ ਵੀ ਰਹਿੰਦਾ, ਕਮਜ਼ੋਰੀਆਂ ਵੀ ਹੋਣ ਆ ਕੇ ਸਹੁਰੇ, ਲੇਕਿਨ ਬੀਬੀਆਂ ਆਪਣੇ ਪੇਕਿਆਂ ਦੀ ਆਨ ਸ਼ਾਨ ਨੂੰ ਬਣਾ ਕੇ ਰੱਖਦੀਆਂ ਨੇ। ਔਰ ਮੈਂ ਵੀ ਇਹ ਦਾਅਵੇ ਔਰ ਮਾਣ ਨਾਲ ਕਹਿ ਸਕਦਾ ਹਾਂ ਕਿ ਮੇਰੇ ਪੇਕਿਆਂ ਨੇ ਕਦੇ ਵੀ ਲੈਟ ਡਾਊਨ ਨਹੀਂ ਕੀਤਾ। ਔਰ ਸਾਲ ਦੇ ਵਿੱਚ ਇੱਕ ਵਾਰ ਫੰਡ ਰੇਜ਼ਿੰਗ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ। ਔਰ ਇਸ ਦੇ ਲਈ ਬਹੁਤ ਡੂੰਘਾ ਉਦਮ ਉਸ ਦੇ ਵਿੱਚ ਭਾਈ ਨਰਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਸ਼ਮਸ਼ੀਰ ਸਿੰਘ, ਭਾਈ ਹਰਿੰਦਰਵੀਰ ਸਿੰਘ ਵੜੈਚ, ਭਾਈ ਸੰਤੋਖ ਸਿੰਘ ਇੰਡੀਆਨਾ ਤੋਂ ਆਲ ਦਾ ਵੇ ਆਏ, ਔਰ ਬਾਕੀ ਬਹੁਤ ਸਾਰੇ ਟੀਮ ਮੈਂਬਰ ਲੋਕਲ ਲੈਵਲ ਦੇ ਉੱਤੇ। ਉਹਨਾਂ ਦਾ 3-4 ਹਫ਼ਤਿਆਂ ਦਾ ਐਫਰਟ ਸੀ, 1 to 1 ਵੀ ਉਹਨਾਂ ਨੇ ਸਭ ਤੱਕ ਪਹੁੰਚ ਕੀਤੀ। ਔਰ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਜਿਹੜਾ ਸਮਾਗਮ ਦਾ ਹੋਣਾ, ਇਹ ਆਪਣੇ ਆਪ ਦੇ ਵਿੱਚ, ਔਰ ਜਿੰਨਾ ਪਿਆਰ ਆਮ ਸੰਗਤ ਦੇ ਵਿੱਚੋਂ ਵੀ ਜਿਹੜਾ ਉਹ ਮਿਲਿਆ, ਕਿਉਂਕਿ ਇਹ ਸ਼ਹੀਦੀ ਪੰਦਰਵਾੜੇ ਦਾ ਫਾਈਨਲ ਸਮਾਗਮ ਵੀ ਸੀ, ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਸੀ, ਔਰ ਪਿਕਚਰਸ ਵੀ ਦਰਸ਼ਕ ਦੇਖ ਸਕਦੇ ਨੇ ਉਹ ਸਾਰੇ ਦੀਆਂ। ਔਰ ਉਹਦੇ 'ਚ ਇੱਕ ਭਾਵਕ ਮਾਹੌਲ ਵੀ ਬਣਿਆ ਹੁੰਦਾ ਹੈ, ਕਿਉਂਕਿ ਸ਼ਹੀਦੀ ਪੰਦਰਵਾੜਾ ਆਪਣੇ ਆਪ ਦੇ ਵਿੱਚ ਸਾਨੂੰ ਜਿੱਥੇ ਪੁਰਾਤਨ ਇਤਿਹਾਸ ਦੇ ਨਾਲ ਜੋੜਦਾ ਹੈ। ਇਸ ਵਾਰ ਕੁਦਰਤੀ ਦੁਨੀਆ ਭਰ ਦੇ ਵਿੱਚ ਬਹੁਤ ਵੱਡੇ ਪੈਮਾਨੇ 'ਤੇ ਮੈਂ ਇਹ ਸਮਝਦਾ ਵੀ ਹੋਲਾ ਮਹੱਲਾ ਅਨੰਦਪੁਰ ਸਾਹਿਬ ਤੋਂ ਬਾਅਦ ਪੰਜਾਬ ਦੇ ਵਿੱਚ ਜੇ ਕੋਈ ਲਾਰਜੈਸਟ ਗੈਦਰਿੰਗ, ਔਰ ਉੱਦਾਂ ਦੇ ਮੀਡੀਆ ਦੀ ਖਬਰ ਹੀ ਸੀ ਕਿ 4 ਤੋਂ 6 ਮਿਲੀਅਨ, 40 ਲੱਖ ਤੋਂ 60 ਲੱਖ ਸਿੱਖਾਂ ਨੇ ਪਾਰਟਿਸਿਪੇਟ ਕੀਤਾ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ। ਲਗਭਗ 2 ਹਫ਼ਤੇ ਇਹ ਸਾਰਾ ਸਫਰੇ ਸ਼ਹਾਦਤ ਚੱਲਦਾ ਹੈ, ਔਰ ਇਹ ਸਾਨੂੰ ਇਤਿਹਾਸ ਨਾਲ ਜੋੜਦਾ ਵੀ ਹੈ। ਪਰ ਇਹੀ ਗੱਲ ਮੈਂ ਸੰਗਤ ਦੇ ਨਾਲ ਵਿਚਾਰ ਸਾਂਝਿਆਂ ਕਰਦਿਆਂ ਵੀ ਕੀਤੀ ਕਿ ਵੀ ਜਦੋਂ ਅਸੀਂ ਉਹਨਾਂ ਸ਼ਹਾਦਤਾਂ ਵੱਲ ਦੇਖਦੇ ਹਾਂ ਤੇ ਮੈਸੇਜ ਤਾਂ ਜਿਹੜਾ ਅੱਲਾ ਯਾਰ ਖਾਂ ਯੋਗੀ ਨੇ, ਜਿਹੜੇ ਉਹਨਾਂ ਨੇ ਦੋਨੋਂ ਹੀ ਵੱਡੇ ਸਾਹਿਬਜ਼ਾਦਿਆਂ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਯਾਦਾਂ ਦੇ ਵਿੱਚ ਮਰਸੀਆ ਲਿਖਿਆ, ਉਸ ਦੇ ਵਿੱਚ ਉਹ ਜੇ ਸ਼ਹੀਦਾਨੇ ਵਫਾ ਹੈ, ਤੇ ਇਹ ਵੀ ਯਾਦ ਦਹਾਨੀ ਹੈ ਕਿ ਅਲਟੀਮੇਟਲੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਸਿੱਖ ਰਾਜ ਦਾ ਮੁੱਢ ਬੰਨ੍ਹਿਆ। ਔਰ ਉਹ ਖਲੋ ਕੇ ਨੀਹਾਂ ਦੇ ਵਿੱਚ ਕਹਿ ਰਹੇ ਨੇ कि भाई असी जड़े जान दे के अपनी औरों की बचा चले, सिंगों की सल्तनत का है, सिंगों की सल्तनत का है पौधा लगा चले, कि असी सिख एम्पायर दा बूटा ला दिता है, और गुरियाई का है किस्सा जहाँ में बना चले, और कौम अब गद्दी और तख्तो ताज पाएगी, ਜ਼ਾਲਮੋਂ ਕਾ ਦੁਨੀਆ ਸੇ ਨਿਸ਼ਾਨ ਤੱਕ ਮਿਟਾਏਗੀ। ਕਿ ਅਸੀਂ ਆਪਣੀ ਸ਼ਹਾਦਤ ਦੇ ਨਾਲ ਸਿੰਘਾਂ ਦੀ ਸਲਤਨਤ, ਰਾਜ, ਐਮਪਾਇਰ, ਇਸ ਨੂੰ ਐਸਟੈਬਲਿਸ਼ ਕਰ ਦਿੱਤਾ ਹੈ। ਸੋ ਇਹੀ ਸਾਡਾ ਕਹਿਣਾ ਵੀ ਸੀ, ਔਰ ਹੁਣ ਵੀ ਅਸੀਂ ਇਹੀ ਯਾਦ ਦਹਾਨੀ ਕਰਵਾਉਂਦੇ ਹਾਂ ਕਿ ਬਹੁਤ ਚੰਗੀ ਗੱਲ ਹੈ ਅਸੀਂ ਬੀਤੇ ਦੇ ਇਤਿਹਾਸ ਨੂੰ, ਹੁਣ ਤਾਂ ਇੰਨੇ ਸਾਰੇ ਜਿਹੜੇ ਨੇ ਉਹ ਨਵੇਂ ਵੀ ਕਲਾਕਾਰ ਆ ਗਏ, ਉਹਨਾਂ ਨੂੰ ਬਿਆਨ ਕਰ ਰਹੇ ਨੇ। ਹਿੰਦੂ ਤਵੀਆਂ ਨੇ ਪੂਰਾ ਨੈਰੇਟਿਵ ਆਪਣੇ ਹੱਕ ਦੇ ਵਿੱਚ ਭੁਗਤਾਇਆ ਹੈ, ਸਰਕਾਰੀ ਲੈਵਲ ਦੇ ਸਮਾਗਮ ਦੂਸਰੇ ਤੀਸਰੇ ਕਰਕੇ। ਪਰ ਅਲਟੀਮੇਟਲੀ ਜੇ ਅੱਜ ਦੇ ਪੀਰੀਅਡ 'ਚ ਦੇਖੀਏ, ਜੇ ਹੁਣ ਵੀ ਜੇ ਹਿੰਦੂ ਤਵੀ ਜਿਹੜੇ ਉਹੀ ਇਹਨਾਂ 4 ਦਹਾਕਿਆਂ 'ਚ ਸਾਡੀ ਨਸਲਕੁਸ਼ੀ ਵਸਟ ਫਾਰਮ ਦੀ, ਉਹਦੇ ਲਈ ਜ਼ਿੰਮੇਵਾਰ ਨੇ, ਪਰ ਨੈਰੇਟਿਵ ਉਹ ਕੰਟਰੋਲ ਕਰ ਰਹੇ ਨੇ, ਸਮਾਗਮ ਉਹ ਕਰਵਾ ਰਹੇ ਨੇ। ਸੋ ਜਦੋਂ ਅਸੀਂ ਮੀਡੀਆ ਦੀ ਇੰਪੋਰਟੈਂਸ ਦੀ ਗੱਲ ਕਰਦੇ ਹਾਂ, ਸੋ ਜ਼ਾਹਰ ਹੈ ਹੁਣ ਅੱਜ ਵੀ ਸਾਡਾ ਅੱਜ ਦੀ ਆਵਾਜ਼ ਦੇ ਵਿੱਚ ਲਾਸਟ ਇੰਟਰਵਿਊ ਸੀ, ਕਿਉਂਕਿ
ਜਿਹੜਾ ਰੇਡੀਓ ਸਟੇਸ਼ਨ ਉਹ ਸਾਰੇ ਨੂੰ ਪਿਛਲੇ 30 ਸਾਲ ਤੋਂ ਰਨ ਕਰਦਾ ਸੀ, ਉਹ ਜਿਹੜਾ ਉਹ ਕਲੋਜ਼ ਕਰਨ ਜਾ ਰਹੇ ਨੇ ਕਿਉਂਕਿ ਨਵੇਂ ਚੈਲੰਜਸ ਨੇ। ਔਰ ਮੈਂ ਇਸ 'ਚ ਕਿਹਾ ਵੀ ਅੱਜ ਵੀ ਲੜਾਈ ਤਾਂ ਅਲਟੀਮੇਟਲੀ ਨੈਰੇਟਿਵ ਦੀ ਹੈ, ਔਰ ਬੇਸ਼ੱਕ ਇੱਕ ਪਲੇਟਫਾਰਮ ਬੰਦ ਹੁੰਦਾ ਹੈ, ਦੂਸਰੇ ਦੇ ਦਰਵਾਜ਼ੇ ਖੁੱਲ੍ਹਦੇ ਨੇ। ਔਰ ਜੇ ਕੁੱਲ ਮਿਲਾ ਕੇ ਦੇਖੀਏ ਵੀ ਜਿੰਨਾ ਇੱਕ ਪਾਸੇ ਤਾਂ ਅਸੀਂ ਇਹ ਕਹਿ ਰਹੇ ਹਾਂ ਕਿ ਦੁਨੀਆ ਜਿਹੜੀ ਆ ਉਸ ਬਾਰੇ ਹੁਣ ਕੋਈ ਚੀਜ਼ ਲੁਕਾਈ ਨਹੀਂ ਜਾ ਸਕਦੀ, ਜਾਣਕਾਰੀ ਕਿੰਨੀਆਂ ਜਾਣਕਾਰੀਆਂ ਨੇ। ਹੁਣ ਤੁਸੀਂ ਕੁੱਲ ਮਿਲਾ ਕੇ ਦੁਨੀਆ ਦੀ ਪੋਲੀਟਿਕਸ ਦੇਖੋ, ਯੂਕਰੇਨ ਵਾਰ ਹੋਏ, ਗਜ਼ਾ ਵਾਰ ਹੋਏ, ਯੂਰਪ 'ਚ ਕੀ ਚੱਲ ਰਿਹਾ ਹੈ, ਟੈਰਿਫ ਵਾਰਫੇਅਰ ਕੀ ਹੈ, ਕੁੱਲ ਮਿਲਾ ਕੇ ਸਾਰੀ ਨੈਰੇਟਿਵ ਦੀ ਲੜਾਈ ਹੈ ਸਭ, ਕਿ ਬਿਰਤਾਂਤ ਕਿਹਦੇ ਕੋਲ ਕੀ ਹੈ। ਔਰ ਇਹੀ ਕਾਰਨ ਹੈ ਕਿ ਜਿਹਦਾ ਬਿਰਤਾਂਤ ਮੋਰ ਵੋਕਲ ਹੈ, ਮੋਰ ਰਿਪੀਟਡ ਹੈ। ਹੁਣ ਜ਼ਾਹਰ ਹੈ ਵੀ ਇੰਡੀਆ ਨੂੰ ਜੁੱਤੀਆਂ ਪਈਆਂ ਬੁਰੀ ਤਰ੍ਹਾਂ 4 ਰੋਜ਼ਾ ਪਾਕਿਸਤਾਨ ਦੇ ਨਾਲ ਜੰਗ ਦੇ ਵਿੱਚ, ਲੇਕਿਨ ਅੱਜ ਵੀ ਮੈਜੋਰਿਟੀ ਇੰਡੀਅਨਸ ਉਹ ਕਿਉਂ ਆਪਰੇਸ਼ਨ ਸੰਦੂਰ ਕਰੀ ਜਾਂਦੇ ਨੇ, ਕਿਉਂਕਿ ਉਹ ਆਪਣੇ ਚੈਨਲਸ ਰਾਹੀਂ ਇਹ ਪ੍ਰਭਾਵ ਦੇ ਰਹੇ ਨੇ ਲੋਕਾਂ 'ਚ ਕਿ ਅਸੀਂ ਜਿੱਤੇ ਹਾਂ, ਹਾਂਜੀ ਪਾਕਿਸਤਾਨ ਦੇ ਅਸੀਂ ਇੰਨੇ ਟਿਕਾਣੇ ਹਮਲੇ ਜਿਹੜੇ ਤਬਾਹ ਕਰਤੇ, ਫਲਾਣਾ ਕਰਤੇ। ਸੋ ਅਸੀਂ ਸਮਝਦੇ ਹਾਂ ਵੀ TV 84 ਇੱਕ ਇਹਨਾਂ 12-13 ਵਰ੍ਹਿਆਂ ਦੇ ਵਿੱਚ ਇੱਕ ਆਵਾਜ਼ ਬਣ ਕੇ ਉੱਭਰਿਆ, ਇੱਕ ਨੈਰੇਟਿਵ ਹੈ। ਔਰ ਇਹ ਸੰਭਵ ਤਾਂ ਹੀ ਹੋ ਸਕਿਆ, ਔਰ ਇਸ ਪੀਰੀਅਡ 'ਚ ਅਸੀਂ, ਕਿਉਂਕਿ ਅੱਜ ਇਸ ਵਰ੍ਹੇ ਦਾ ਅਖੀਰਲਾ ਪ੍ਰੋਗਰਾਮ ਹੈ, ਅਸੀਂ ਉਹਨਾਂ ਸਾਰੇ ਹੀ ਆਪਣੇ ਸਪਾਂਸਰਸ ਦਾ ਵੀ, ਔਰ ਜਿਹਨਾਂ ਨੇ ਦਸੰਬਰ ਮਹੀਨੇ ਦੇ ਵਿੱਚ ਲਿਬਰਲੀ ਕੰਟਰੀਬਿਊਟ ਕੀਤਾ ਹੈ, ਦਸਵੰਧ ਨੈਟਵਰਕ, ਔਰ ਦੂਸਰਾ ਅਸੀਂ ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਹੜੇ ਇੰਡੀਵਿਜੂਅਲਸ ਨੇ ਉਹਨਾਂ ਨੂੰ ਅਸੀਂ ਰੈਕਗਨਾਈਜ਼ ਵੀ ਕਰਾਂਗੇ ਆਉਣ ਵਾਲੇ ਪੀਰੀਅਡ। ਔਰ ਬਹੁਤ ਸਾਰੇ ਸਾਡੇ ਉਹ ਨਿਸ਼ਕਾਮ ਵੀਰ ਭੈਣਾਂ ਵੀ ਨੇ, ਜਿਵੇਂ ਇੱਕ ਬੜੀ ਪਿਆਰੀ ਜੋੜੀ ਜਿਹੜੇ ਪੰਥ ਨੂੰ ਸਮਰਪਿਤ ਨੇ, ਉਹਨਾਂ ਦੇ ਨਾਲ ਅੱਜ ਹੀ ਗੱਲਬਾਤ ਹੋ ਰਹੀ ਸੀ ਤੇ ਉਹਨਾਂ ਨੇ ਕਿਹਾ ਕਿ ਜੇ ਅਸੀਂ ਨਾਲ ਖੜੇ ਹਾਂ, ਤੁਸੀਂ ਸਾਨੂੰ ਜਿਹੜਾ ਉਹ ਕਹਿਣਾ ਨਹੀਂ ਹੈ, ਹੁਕਮ ਕਰੋ ਵੀ ਅਸੀਂ ਕੀ ਕਰ ਸਕਦੇ ਹਾਂ, ਅਸੀਂ ਹਮੇਸ਼ਾ ਹਾਜ਼ਰ। ਸੋ ਮੈਂ ਸਮਝਦਾ ਵੀ ਬਹੁਤ ਵਾਰ ਹਾਲਾਂ ਚੈਲੰਜਸ ਵੀ ਹੁੰਦੇ ਨੇ, ਨੈਗੇਟਿਵਿਟੀ ਵੀ ਸਾਹਮਣੇ ਹੁੰਦੀ ਹੈ, ਲੇਕਿਨ ਜਦੋਂ ਇਸ ਕਿਸਮ ਦੇ ਵੀਰ ਭੈਣਾਂ ਜਿਹੜੇ ਨੇ ਉਹ ਇਸ ਕਿਸਮ ਦਾ ਜਿਵੇਂ ਜਿੰਨਾ ਉਹਨਾਂ ਦਾ ਗੁਰੂ ਦੇ ਉੱਤੇ ਵਿਸ਼ਵਾਸ, ਕੌਮ ਦੀ ਹੋਣੀ ਦੇ ਉੱਤੇ ਵਿਸ਼ਵਾਸ, ਜਾਂ ਸਾਡੇ ਕੰਮ ਨੂੰ ਐਡਮਾਇਰ ਕਰਦੇ ਨੇ, ਫਿਰ ਇਹ ਜਿਹੜੀਆਂ ਭਾਵਨਾਵਾਂ ਨੇ, ਅਰਦਾਸਾਂ ਨੇ, ਫੀਲਿੰਗਸ ਨੇ, ਇਹ ਤੁਹਾਨੂੰ ਘਰੇ ਨਹੀਂ ਬਹਿਣ ਦਿੰਦੀਆਂ। ਔਰ ਸ਼ਹੀਦਾਂ ਦਾ ਡੁੱਲਿਆ ਖੂਨ ਅਲਟੀਮੇਟਲੀ ਉਹ ਰੰਗ ਲਿਆਏਗਾ। ਔਰ ਜਦੋਂ ਅਸੀਂ 2025 ਵਰ੍ਹੇ ਦੇ ਉੱਤੇ ਗਲੋਬਲੀ ਕੀ ਵਾਪਰਿਆ ਜੇ ਵਨ ਲਾਈਨਰ ਕਹਿਣਾ ਹੋਏ, ਤੇ ਇਸ ਵਾਰ ਦਾ ਇਹ ਸਾਰਾ ਹੀ 2025 ਵਰ੍ਹਾ ਸੈਂਟਰ ਆਫ ਫੋਕਸ ਪ੍ਰੈਜ਼ੀਡੈਂਟ ਟਰੰਪ ਹੀ ਸਨ। ਹਾਲਾਂ ਚੋਣਾਂ ਤਾਂ ਨਵੰਬਰ ਮਹੀਨੇ 'ਚ ਹੋ ਗਈਆਂ, ਉਹਨਾਂ ਨੇ ਜਨਵਰੀ ਦੇ ਵਿੱਚ ਚੁੱਕੀ, ਲੇਕਿਨ ਕੁੱਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸੈਕੰਡ ਵਰਲਡ ਵਾਰ ਖਤਮ ਹੋਣ ਤੋਂ ਬਾਅਦ 1939 ਤੋਂ 1945 ਤੱਕ ਚੱਲਿਆ, ਜਿਹੜਾ ਵਰਲਡ ਆਰਡਰ ਇਹਨਾਂ ਆਲਮੋਸਟ 80 ਸਾਲਾਂ ਦੇ ਵਿੱਚ ਬਿਲਟ ਹੋਇਆ ਸੀ, ਇਹ ਵਰ੍ਹਾ 2025 ਨੇ ਉਸ ਨੂੰ ਬਿਲਕੁਲ ਜਿਹੜਾ ਉਹ ਤੋੜ ਦਿੱਤਾ ਹੈ। ਇਹ ਰਾਈਟ ਹੈ, ਰੋਂਗ ਹੈ, ਇਹ ਡਿਬੇਟ ਇੱਕ ਵੱਖਰੀ ਹੋ ਸਕਦੀ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 2025 ਤੋਂ ਬਾਅਦ ਉਹ ਸੰਸਾਰ ਨਹੀਂ ਹੈ ਜਿਹੜਾ 2025 ਤੋਂ ਪਹਿਲਾਂ ਸੀ। ਉਹਦੇ 'ਚ ਟੈਰਿਫ ਵਾਰਫੇਅਰ ਤੱਕ ਦੀ ਸੀਮਾ ਨਹੀਂ ਹੈ ਗੱਲ ਦੀ। ਜਿਹੜੇ ਅਲਾਈ ਅਮਰੀਕਾ ਦੇ ਵਿਦਨ ਕੈਨੇਡਾ, ਮੈਕਸੀਕੋ, ਨਾਫਤਾ ਵਰਗੀਆਂ ਟ੍ਰੀਟੀਜ਼ ਉਹ ਸਭ ਉੱਡ ਪੁੱਡ ਗਈਆਂ। ਨੈਟੋ ਜਿਹੜੀ ਬਣਾਈ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਜਿਹੜੀ ਯੂਰਪ ਨੂੰ ਸੇਵ ਕਰਨ ਲਈ ਰਸ਼ੀਆ ਦੀ ਥ੍ਰੈਟ ਨੂੰ ਦੇਖਦੇ ਆ ਅਮਰੀਕਾ ਦੀ ਬੈਕਿੰਗ ਦੇ ਨਾਲ, ਔਰ ਨੈਟੋ ਨੇ ਵੀ ਲਾਇਲੀ ਜਿਹੜਾ ਉਹ ਅਮਰੀਕਾ ਨੂੰ ਫੋਲੋ ਕੀਤਾ ਹਰ ਥਾਂ ਦੇ ਉੱਤੇ। ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਸਭ ਨੂੰ ਛਿੜਕ ਕੇ ਪਰੇ ਸੁੱਟਿਆ, ਜ਼ਾਹਰ ਹੈ ਅਮਰੀਕਾ ਦੇ ਆਪਣੇ ਇੰਟਰਸਟ ਨੇ, ਲੇਕਿਨ ਸੈਕੰਡ ਵਰਲਡ ਵਾਰ ਤੋਂ ਬਾਅਦ ਬਣਿਆ ਜਿਹੜਾ ਵਰਲਡ ਆਰਡਰ ਹੈ ਉਹ ਬੁਰੀ ਤਰ੍ਹਾਂ ਟੁੱਟਿਆ। ਤੇ ਜਿਹੜੀਆਂ ਆਲਰੇਡੀ ਕੁਛ ਵਾਰਜ਼ ਇਹ ਨਹੀਂ ਹੈ, ਟਰੰਪ ਨੇ ਕੋਈ ਨਵੀਂ ਵਾਰ ਨਹੀਂ ਸ਼ੁਰੂ ਕੀਤੀ। ਹਾਲਾਂ ਜੋ ਕੁਛ ਹੁਣ ਵੈਨਜ਼ੂਏਲਾ 'ਚ ਕਰ ਰਹੇ ਨੇ, ਵੈਨਜ਼ੂਏਲਾ ਦੁਨੀਆ ਦਾ ਸਭ ਤੋਂ ਜ਼ਿਆਦਾ ਵੱਡਾ ਜਿਹਦੇ ਕੋਲ ਆਇਲ ਹੈ, ਪਰ ਜਿਵੇਂ ਉਹਨੂੰ ਘੇਰਿਆ ਹੋਇਆ ਹੈ ਉਸ ਸਾਰੇ 'ਚ ਰਜੀਮ ਚੇਂਜ ਦੀ ਲਾਈਨ ਹੈ। ਉਸ ਤੋਂ ਪਹਿਲਾਂ ਈਵਨ ਜਿਹੜਾ ਈਰਾਨ ਦੇ ਉੱਤੇ ਹਮਲਾ ਵੀ। ਲੇਕਿਨ ਜਿਹੜੀ ਦੂਸਰੀ ਲੈਗੇਸੀ ਹੈ ਉਹ ਯੂਕਰੇਨ ਵਾਰ ਹੋਏ ਰਸ਼ੀਆ ਦੇ ਨਾਲ, ਜਿਸ ਨੂੰ ਪ੍ਰੈਜ਼ੀਡੈਂਟ ਟਰੰਪ ਸਮਝਦੇ ਸੀ ਕਿ ਉਹ ਪਾਵਰ 'ਚ ਆਉਣ ਦੇ 24 ਘੰਟੇ ਦੇ ਵਿੱਚ ਉਸ ਨੂੰ ਰਿਜ਼ੋਲਵ ਕਰ ਸਕਦੇ ਨੇ, ਉਸ ਦੇ ਵਿੱਚ ਉਹ ਕਾਮਯਾਬ ਨਹੀਂ ਹੋਏ। ਇਸ ਵੀਕਐਂਡ ਦੇ ਉੱਤੇ ਜਦੋਂ ਪ੍ਰੈਜ਼ੀਡੈਂਟ ਜ਼ੈਲੈਂਸਕੀ ਦੇ ਨਾਲ ਜੁਆਇੰਟ ਪ੍ਰੈਸ ਕਾਨਫਰੰਸ ਵੀ ਉਹ ਕਰ ਰਹੇ ਸੀ, ਔਰ ਉਹਦੇ 'ਚ ਸੀ ਕਿ ਗੱਲਬਾਤ ਬੜੀ ਕਾਮਯਾਬ ਰਹੀ ਔਰ ਬਹੁਤ ਠੀਕ ਲਾਈਨ 'ਤੇ ਹੈ ਇਹ ਉਹ, ਲੇਕਿਨ ਅਗਲੀ ਸਵੇਰ ਹੀ ਆ ਗਿਆ ਕਿ ਰਸ਼ੀਆ ਨੇ
ਪੁਤਿਨ ਨੇ ਸਿੱਧੀ ਕਾਲ ਟਰੰਪ ਨੂੰ ਕੀਤੀ। ਉਹਨਾਂ ਨੇ ਕਿਹਾ ਜੀ ਟਰੰਪ ਨੇ ਇਹਨਾਂ ਨੇ ਜਿਹੜਾ ਯੂਕਰੇਨ ਨੇ ਮੇਰੇ ਮਹਿਲ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਡਰੋਨ ਭੇਜੇ, ਅਸੀਂ ਡਿਸਟਰੋਏ ਕਰਤੇ ਨੇ, ਇਸ ਲਈ ਸਭ ਕੁਝ ਜਿਹੜਾ ਫਿਰ ਪਿੱਛੇ ਚਲਾ ਗਿਆ। ਪ੍ਰੈਜ਼ੀਡੈਂਟ ਟਰੰਪ ਨੇ ਐਂਗਰ ਦਿਖਾਇਆ, ਯੂਕਰੇਨ ਨੇ ਕਿਹਾ ਬਿਲਕੁਲ ਝੂਠ ਬੋਲ ਰਿਹਾ ਰੂਸ, ਅੱਜ ਹੀ ਨੈਟੋ ਔਰ ਦੂਸਰਿਆਂ ਨੇ ਵੀ ਕਿਹਾ ਵੀ ਐਵੇਂ ਝੂਠ ਹੈ। ਸੋ ਮਤਲਬ ਜਿਹੜੀ ਟਾਸਕ ਪ੍ਰੈਜ਼ੀਡੈਂਟ ਟਰੰਪ ਸਮਝਦੇ ਸੀ ਕਿ ਮੈਂ ਪਾਵਰ 'ਚ ਆਉਣ ਦੇ 24 ਘੰਟੇ ਦੇ ਵਿੱਚ ਰਸ਼ੀਆ ਯੂਕਰੇਨ ਵਾਰ ਰੁਕਵਾ ਸਕਦਾ ਹੈ, ਉਸ 'ਚ ਉਹ ਕਾਮਯਾਬ ਨਹੀਂ ਹੋਏ। ਹਾਂ, ਗਜ਼ਾ ਦੇ ਵਿੱਚ ਜਿਹੜੀ ਵਾਰ ਜ਼ਾਹਰ ਹੈ, ਜਦੋਂ 7 ਅਕਤੂਬਰ 2023 ਨੂੰ ਹਮਾਸ ਨੇ 1200 ਦੇ ਕਰੀਬ ਇਜ਼ਰਾਈਲੀ ਮਾਰੇ, 200-300 ਕਿਡਨੈਪ ਕੀਤੇ ਔਰ ਉਸ ਦੀ ਸ਼ੁਰੂਆਤ ਕੁਝ ਦੇਰ ਬਾਅਦ ਇਜ਼ਰਾਈਲ ਨੇ ਕੀਤੀ, ਹਾਲਾਂ ਬੜੀ ਬਰੂਟਲੀ 80,000 ਦੇ ਕਰੀਬ ਫਲਸਤੀਨੀ ਮਾਰ ਦਿੱਤੇ, ਉਸ ਤੋਂ ਜਿਹੜੇ ਨੇ ਕਿੰਨੇ ਹੀ ਹੋਰ ਜ਼ਖਮੀ ਕੀਤੇ ਔਰ ਗਜ਼ਾ ਨੂੰ ਜਿਹੜਾ ਹੈ ਉਹ ਬਿਲਕੁਲ ਐਥਨਿਕ ਕਲੀਨਜ਼ਿੰਗ ਵੱਲ ਵਧਿਆ ਹੋਇਆ ਇਜ਼ਰਾਈਲ। ਲੇਕਿਨ ਇਹ ਇੱਕ ਪ੍ਰੈਜ਼ੀਡੈਂਟ ਟਰੰਪ ਦੀ ਸਕਸੈਸ ਹੈ ਕਿ ਉਹਨਾਂ ਨੇ ਬਾਈਡਨ ਈਰਾ ਦੀ ਇਹ ਜਿਹੜੀ ਵਾਰ ਸੀ ਜਿਹੜੀ ਚੱਲ ਰਹੀ, ਜਿਹਨੂੰ ਉਹ ਸੀਜ਼ਫਾਇਰ ਨਹੀਂ ਸੀ ਕਰਵਾ ਸਕਿਆ, ਟੈਂਪਰੇਰੀ ਸੀਜ਼ਫਾਇਰ ਕਰਵਾਇਆ। ਹਾਲਾਂ ਜਿਹੜਾ ਉਹਦਾ ਨੈਕਸਟ ਫੇਜ਼ ਆ ਉਹ ਸਭ ਤੋਂ ਔਖਾ ਹੋਣਾ ਹੈ, ਜਿਹਦੇ 'ਚ ਹਮਾਸ ਨੂੰ ਡਿਸਆਰਮ ਕਰਨਾ ਹੈ। ਔਰ ਇਹ ਇੱਕ ਅੰਡਰਸਟੈਂਡਿੰਗ ਸੀ ਕਿ ਮੁਸਲਿਮ ਮੁਲਕਾਂ ਦੀ ਫੌਜ, ਟਰਕੀ, ਇਜਿਪਟ, ਇੰਡੋਨੇਸ਼ੀਆ, ਪਾਕਿਸਤਾਨ, ਇਹ ਉੱਥੇ ਜਿਹੜਾ ਉਹ ਪੀਸ ਸਟੇਬਲਾਈਜ਼ ਕਰੇਗੀ ਗਾਜ਼ਾ ਦੇ ਵਿੱਚ। ਪਰ ਜੋ ਕੁਛ ਨੇਤਨਯਾਹੂ ਕਰ ਰਿਹਾ ਹੈ, 97 ਤੋਂ ਜ਼ਿਆਦਾ ਵਾਇਓਲੇਸ਼ਨਸ ਸੀਜ਼ਫਾਇਰ ਦੀਆਂ ਕੀਤੀਆਂ, 600 ਤੋਂ ਜ਼ਿਆਦਾ ਬੰਦੇ ਮਾਰ ਦਿੱਤੇ ਨੇ। ਸੋ ਇਹ ਸਭ ਦੇ ਚੱਲਦੇ ਆ, ਨਾ ਮੈਨੂੰ ਲੱਗਦਾ ਵੀ ਹਮਾਸ ਨੇ ਡਿਸਆਰਮ ਹੋਣਾ ਤੇ ਨਾ ਹੀ ਅਦਰ ਵੇ ਹੋਣਾ, ਨਾ ਹੀ ਫਿਰ ਮੁਸਲਮਾਨ ਮੁਲਕ ਇਸ ਕਦਰ ਆਪਣੀ ਫੌਜ ਭੇਜ ਸਕਣਗੇ। ਸੋ ਇਹ ਸਾਰਾ ਉਹ ਪਾਰਟ ਉੱਥੇ ਹੀ ਖੜਾ ਹੈ। ਹਾਂ, ਪ੍ਰੈਜ਼ੀਡੈਂਟ ਟਰੰਪ ਨੇ ਜਿੱਥੇ ਟੈਰਿਫ ਵਾਰਫੇਅਰ ਦੇ ਨਾਂ ਥੱਲੇ ਭਾਰਤ ਨੂੰ ਜਿਹੜਾ ਉਹ ਖੂੰਜੇ ਲਾਇਆ, ਉਹਦਾ ਅਸੀਂ ਜ਼ਿਕਰ ਵੀ ਕਰਾਂਗੇ। ਲੇਕਿਨ ਭਾਰਤ ਦੇ ਉੱਤੇ 50% ਦੀ ਟੈਰਿਫ, 25% ਨਾਰਮਲ ਟੈਰਿਫ, 25% ਇਹ ਫਾਈਨ ਕਿ ਉਹ ਰਸ਼ੀਆ ਤੋਂ ਆਇਲ ਲੈ ਰਿਹਾ ਹੈ ਔਰ ਉਹਦੀ ਵਜ੍ਹਾ ਕਰਕੇ ਯੂਕਰੇਨ ਦੇ ਵਿੱਚ ਜੰਗ 'ਚ ਲੋਕ ਮਰ ਰਹੇ ਨੇ ਔਰ ਇੰਡੀਆ ਜਿਹੜਾ ਇਸ ਕਿਲਿੰਗ ਦੇ ਲਈ ਜ਼ਿੰਮੇਵਾਰ ਹੈ। ਸੋ ਇਸ ਤੋਂ ਇਲਾਵਾ ਵੀ ਪ੍ਰੈਜ਼ੀਡੈਂਟ ਟਰੰਪ ਦਾ ਦਾਅਵਾ ਹੈ ਵੀ ਥਾਈਲੈਂਡ, ਕੰਬੋਡੀਆ ਟਕਰਾ ਜਾਂ ਅਫਰੀਕਨ ਮੁਲਕਾਂ ਦੇ ਵਿੱਚ ਦੂਸਰੀ ਥਾਵਾਂ 'ਤੇ ਕਿੰਨੇ ਸੀਜ਼ਫਾਇਰ ਕਰਾਏ ਨੇ, 8, 9, 10 ਉਹ ਗਿਣਾ ਰਹੇ ਨੇ। ਸੋ ਕੁੱਲ ਮਿਲਾ ਕੇ ਇੱਕ ਪਾਸੇ ਪ੍ਰੈਜ਼ੀਡੈਂਟ ਟਰੰਪ ਹੀ ਮੈਂ ਸਮਝਦਾ ਵੀ ਪਰਸਨ ਆਫ ਦਾ ਈਅਰ ਹੈ। ਹਾਲਾਂਕਿ ਟਾਈਮ ਮੈਗਜ਼ੀਨ ਜਿਹੜੀ ਕਿ ਹਰ ਸਾਲ ਪਰਸਨ ਆਫ ਦਾ ਈਅਰ ਕੱਢਦੀ ਹੈ, ਉਹਨਾਂ ਨੇ ਇਸ ਵਰੇ 'ਚ AI ਨੂੰ, ਆਰਟੀਫਿਸ਼ੀਅਲ ਇੰਟੈਲੀਜੈਂਸ, ਉਹਨੂੰ ਪਰਸਨ ਆਫ ਦਾ ਈਅਰ ਐਲਾਨਿਆ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਟੈਕਨੋਲੋਜੀ ਦੀ ਦੁਨੀਆ 'ਚ ਜਦੋਂ ਜੋ ਕੰਪਿਊਟਰ ਔਰ ਇੰਟਰਨੈਟ ਔਰ ਉਹ ਸਾਰੇ ਤੋਂ ਅੱਗੇ ਵੱਧ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ, ਅੱਜ ਤੁਸੀਂ ਸਵਾਲ ਦਾ ਜਵਾਬ ਲੱਭਣ ਲਈ ਕਿਸੇ ਐਕਸਪਰਟ ਦੇ ਨਾਲ ਗੱਲ ਨਹੀਂ ਕਰਦੇ, ਤੁਸੀਂ ਗਰੋਕ ਨੂੰ ਪੁੱਛਦੇ ਹੋ, ਹਾਂਜੀ ਤੁਸੀਂ ਕੀ ਉਹ GPT ਕਿ ਕੀ ਹੈ, ਉਹ ਤੁਹਾਨੂੰ ਬਣਾ ਕੇ ਜਿਹੜਾ ਜਵਾਬ ਦਿੰਦਾ ਹੈ ਔਰ ਡਰਾਫਟਿੰਗ ਵੀ ਸੌਖੀ ਹੋ ਗਈ। ਦੂਜਾ ਨਤੀਜਾ ਅਨਐਮਪਲੋਇਮੈਂਟ ਦਾ ਖੌਫ ਵੀ, ਤਲਵਾਰ ਵੀ ਸਿਰ ਤੇ ਮੰਡਰਾ ਰਹੀ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜੇ ਟਾਈਮ ਮੈਗਜ਼ੀਨ ਨੇ ਇਹਨੂੰ ਇਹ ਟੈਕਨੋਲੋਜੀ ਦੀ ਦੁਨੀਆ 'ਚ ਵਰਾ 2025 ਦੇ ਵਿੱਚ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਔਰ ਬਾਕੀ ਕੁੱਲ ਮਿਲਾ ਕੇ ਸਾਊਥ ਏਸ਼ੀਆ ਦੇ ਹਵਾਲੇ ਨਾਲ ਅਸੀਂ ਵੀ ਗੱਲ ਕਰਾਂਗੇ ਕਿ ਭਈ ਇਸ ਵਰੇ ਦੇ ਵਿੱਚ ਮਈ ਮਹੀਨੇ ਭਾਰਤ ਪਾਕਿਸਤਾਨ ਟਕਰਾਅ 4 ਰੋਜ਼ਾ ਔਰ ਵਿਸ਼ਵ ਗੁਰੂ ਜਿਹੜਾ ਉਹ ਅਸਮਾਨ ਤੋਂ ਡਿੱਗਿਆ ਤੇ ਜ਼ਮੀਨ ਤੇ ਆ ਕੇ ਜਿਹੜਾ ਸਿਰ ਪਨਾਇਆ ਔਰ ਅਜੇ ਵੀ ਕਹਿ ਰਹੇ ਨੇ ਅਬ ਕੀ ਬਾਰ ਮਾਰ ਤੋਂ ਦੇਖੂੰ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਡਿਵੈਲਪਮੈਂਟ, ਅਫਰੀਕਾ ਦੇ ਵਿੱਚ ਜਿਹੜੀ ਡਿਵੈਲਪਮੈਂਟ ਖਾਸ ਤੌਰ 'ਤੇ ਨਵੇਂ ਮੁਲਕਾਂ ਦੀ ਰੈਕਗਨੀਸ਼ਨ ਦੀ ਅਸੀਂ ਜਦੋਂ ਗੱਲ ਕਰਦੇ, ਸੋਮਾਲੀਲੈਂਡ ਜਿਹੜਾ 1990-91 ਦੇ ਵਿੱਚ ਸੋਮਾਲੀਆ ਤੋਂ ਸੈਪਰੇਟ ਹੋਇਆ, ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ, ਇੱਕ ਦਿਨ ਪਹਿਲਾਂ ਇਜ਼ਰਾਈਲ ਨੇ ਉਹਨੂੰ ਮਾਨਤਾ ਦਿੱਤੀ ਹੈ ਔਰ ਇਹ ਆਪਣੇ ਆਪ ਪਹਿਲਾ ਮੁਲਕ ਬਣਿਆ ਮਾਨਤਾ ਦੇਣ ਵਾਲਾ। ਹਾਲਾਂਕਿ UN ਦਾ ਚਾਰਟਰ ਜਾਂ ਓਵਰਆਲ ਕੋਈ ਹੋਰ ਮੁਲਕ ਐਸਾ ਨਹੀਂ ਹੈ ਜਿਹਨੇ ਸੋਮਾਲੀਲੈਂਡ ਨੂੰ ਮਾਨਤਾ, ਜਿਹੜਾ ਸਿਵਲ ਵਾਰ ਉੱਥੇ ਚੱਲਦੀ ਰਹੀ, ਫਿਰ 1990-91 ਤੱਕ ਉਹ ਸੈਪਰੇਟ ਹੋਇਆ। ਸੋ ਇਹਨੂੰ ਵੀ ਅਸੀਂ ਰਿਲੇਟ ਕਰਾਂਗੇ ਕਿ ਭਾਈ ਇਹ ਜਦੋਂ ਅਸੀਂ ਨਵੇਂ ਮੁਲਕ ਨੇਸ਼ਨ ਨਕਸ਼ੇ 'ਤੇ ਕਿਵੇਂ ਉੱਭਰਦੇ ਨੇ, ਉਹਨਾਂ ਦੇ ਪਿੱਛੇ ਕੌਣ ਹੁੰਦਾ ਹੈ, ਇੰਟਰਸਟ ਕੀ ਜੁੜੇ ਹੁੰਦੇ ਨੇ। ਸੋ ਕੁੱਲ ਮਿਲਾ ਕੇ ਅਫਰੀਕਾ
ਸਾਊਥ ਅਫਰੀਕਾ ਦੇ ਨਾਲ ਰਿਲੇਸ਼ਨਸ ਅਮਰੀਕਾ ਦੇ ਬਹੁਤ ਵਿਗੜੇ ਨੇ ਔਰ 17 ਤੋਂ ਜ਼ਿਆਦਾ ਮੁਲਕਾਂ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ ਪਾਬੰਦੀ ਲਾਈ ਕਿ ਜਿੱਥੋਂ ਕੋਈ ਡਬਲ ਵੈਟਿੰਗ ਥਰਡ ਕਿੰਨੇ ਗੁਣਾ ਵੈਟਿੰਗ ਤੋਂ ਬਾਅਦ ਵੀ ਕਿਸੇ ਨੂੰ ਸ਼ਾਇਦ ਵੀਜ਼ਾ ਨਾ ਮਿਲੇ। ਔਰ ਅਮਰੀਕਾ ਦੇ ਵਿੱਚ ਇੱਕ ਜਿਹੜੀ ਐਂਟੀ ਇਮੀਗ੍ਰੈਂਟ ਲਾਈਨ ਲਈ ਗਈ, ਹਾਲਾਂ ਉਹਦੇ 'ਚ ਆਧਾਰ ਤਾਂ ਇਹ ਸੀ ਕਿ ਕ੍ਰਿਮੀਨਲ ਐਲੀਮੈਂਟਸ ਨੂੰ ਬਾਹਰ ਕੱਢਣਾ, ਉਹ ਇਲੈਕਸ਼ਨ ਕੈਂਪੇਨ ਵੀ ਸੀ। ਉਸ ਦਾ ਜਿਹੜਾ ਮਾੜਾ ਅਸਰ ਇਹ ਹੋਇਆ ਕਿ ਦੇਖੋ ਦੇਖੀ ਇਹ ਜਿਹੜੀ ਰਾਈਟ ਵਿੰਗ ਹੇਟਰਡ ਦੀ ਲਾਈਨ ਹੈ ਉਹ ਯੂਰਪ ਦੇ ਵਿੱਚ ਵੀ, ਆਸਟ੍ਰੇਲੀਆ 'ਚ ਵੀ, ਨਿਊਜ਼ੀਲੈਂਡ 'ਚ ਵੀ ਅਸੀਂ ਦੇਖਿਆ ਕਿ ਜਿਹੜੇ 50-60 ਉਸ ਕਿਸਮ ਦੇ ਵਿਗੜੇ ਹੋਏ ਜਿਹੜੇ ਆਪਣੇ ਆਪ ਨੂੰ ਹਾਕਾ ਗਾ ਕੇ ਔਰ ਸਾਬਤ ਮੌਰੀ ਕਰਨਾ ਚਾਹੁੰਦੇ ਨੇ, ਪਰ ਮੈਨੂੰ ਤਾਂ ਈਵਨ ਇਹ ਲੱਗਦਾ ਵੀ ਇੰਡੀਅਨ ਸਿਸਟਮ ਹੀ ਬਿਹਾਈਂਡ ਇਹਦੇ ਹੁੰਦਾ ਇਸ ਕਿਸਮ ਦਾ ਕਿਤੇ ਵੀ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਵੇਲੇ ਇਮੀਗ੍ਰੈਂਟਸ ਦੇ ਖਿਲਾਫ ਜਿਹੜੀ ਨਫ਼ਰਤ ਹੈ ਉਹ ਕਾਫੀ ਜ਼ਿਆਦਾ ਹੈ। ਅਮਰੀਕਾ ਦੇ ਵਿੱਚ ਅਸੀਂ ਇਸ ਦਾ ਵਰਸਟ ਪਾਰਟ ਇਹ ਦੇਖਦੇ ਹਾਂ ਕਿ ਵੀ ਈਵਨ ਜਿਹੜੇ ਲੀਗਲੀ ਜਿਹੜਾ ਦੇ ਕੇਸ ਪੈਂਡਿੰਗ ਨੇ, ਇੰਪਲੋਇਮੈਂਟ ਆਥੋਰਾਈਜੇਸ਼ਨ ਹੈ ਜਾਂ ਦੂਸਰਾ, ਉਹਨਾਂ ਦੀ ਹਰਾਸਮੈਂਟ ਬਰਾਬਰ ਚੱਲ ਰਹੀ ਹੈ। ਔਰ 2026 ਦੇ ਵਿੱਚ ਵੀ ਇਹ ਹੁਣ ਕਿਹਾ ਜਾ ਰਿਹਾ ਵੀ ਪਤਾ ਨਹੀਂ ਕਿੰਨੇ ਹਜ਼ਾਰ ਵੇਅਰ ਹਾਊਸ ਜਿਹੜਾ ਹੈ ਉਹ ਅਮਰੀਕੀ ਗਵਰਨਮੈਂਟ ਅਮਰੀਕਾ ਦੇ ਵਿੱਚ ਐਕਵਾਇਰ ਕਰ ਰਹੀ ਹੈ, ਜਿਹਦੇ 'ਚ ਰੱਖਿਆ ਜਾਣਾ ਹੈ, ਕਿੰਨਿਆਂ ਨੂੰ ਹੋਰ ਚੱਕਣਾ ਹੈ, ਕੀ ਕਰਨਾ ਹੈ। ਸੋ ਇਹ ਇੱਕ ਨੈਗੇਟਿਵਿਟੀ ਵਾਲਾ ਪਾਰਟ ਹੈ। ਦੂਸਰਾ ਮਹਿੰਗਾਈ ਵੀ ਵਧੀ ਹੈ ਔਰ ਇਹ ਸਾਰੇ ਦੇ ਨਾਲ ਜਿਹੜਾ ਬਹੁਤਿਆਂ ਨੂੰ ਡਰ ਸੀ ਕਿ ਟਰੰਪ ਦੇ ਆਉਂਦਿਆਂ ਚਾਈਨਾ ਦੇ ਨਾਲ ਟਕਰਾਅ ਦੀ ਲਾਈਨ ਹੋਏਗੀ, ਉਹ ਮੈਂ ਸਮਝਦਾ ਵੀ ਇਸ ਤੇ ਬਿਲਕੁਲ ਉਲਟ। ਈਵਨ ਜਦੋਂ ਪ੍ਰੈਸ ਕਾਨਫਰੰਸ ਜਦੋਂ ਜ਼ੈਲੈਂਸਕੀ ਨਾਲ ਪ੍ਰੈਜ਼ੀਡੈਂਟ ਟਰੰਪ ਕਰ ਰਹੇ ਸੀ, ਉਹਨਾਂ ਨੂੰ ਪੁੱਛਿਆ ਗਿਆ ਕਿ ਚਾਈਨਾ ਨੇ ਤਾਈਵਾਨ ਨੂੰ ਘੇਰਿਆ ਹੋਇਆ ਸਾਰੇ ਪਾਸਿਓਂ, ਮਿਲਟਰੀ ਐਕਸਰਸਾਈਜ਼ ਚਾਈਨਾ ਦੀਆਂ ਚੱਲ ਰਹੀਆਂ, ਤੁਹਾਨੂੰ ਕਹਿੰਦਾ ਨੋ ਵਰੀ, ਆਈ ਹੈਵ ਮਿਸਟਰ ਸ਼ੀ ਇਜ਼ ਮਾਈ ਫਰੈਂਡ। ਔਰ ਦੂਜਾ ਅਪ੍ਰੈਲ ਦੇ ਮਹੀਨੇ 'ਚ ਟਰੰਪ ਨੇ ਜਾਣਾ ਵੀ ਹੈ ਚੀਨ ਦੇ ਦੌਰੇ 'ਤੇ, ਫਿਰ ਸ਼ੀ ਜਿਨਪਿੰਗ ਵੀ ਆ ਸਕਦਾ। ਸੋ ਇਹ ਹਾਲਾਂਕਿ ਪ੍ਰੋਕਸੀ ਵਾਰ ਹੈ। ਵੈਨਜ਼ੂਏਲਾ ਤਾਂ ਆਇਲ ਸਪਲਾਈ ਰੋਕਣਾ ਵੀ ਚਾਈਨਾ ਨੂੰ ਹੀ ਮੈਸੇਜ ਹੈ, ਜਾਂ ਬਾਕੀ ਜਿਹੜੇ ਬਹੁਤ ਸਾਰੇ ਨੇ ਉਹ ਪ੍ਰੋਕਸੀ ਵਾਰਸ ਜਿਹੜੀਆਂ ਬਣ ਗਈਆਂ। ਪਰ ਇਸ ਸਾਰੇ ਦੇ ਵਿੱਚ ਜੇ ਕਹਿਣਾ ਹੋਏ ਕਿ ਵਰਲਡ ਪੋਲਿਟਿਕਸ ਦੇ ਹਵਾਲੇ ਨਾਲ ਕਿਸੇ ਨੂੰ ਛਿਟਕ ਕੇ ਕਿਸੇ ਨੇ ਸੁੱਟਿਆ ਥੱਲੇ ਤੇ ਉਹ ਭਾਰਤ ਮੁਲਕ ਹੈ। ਔਰ ਉਹ ਪ੍ਰੈਜ਼ੀਡੈਂਟ ਟਰੰਪ ਨੇ ਬਿਲਕੁਲ ਡਿਫਰੈਂਟਲੀ, ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਸੀ, ਜਿਵੇਂ ਉਹ ਮੋਦੀ ਜਿਹੜਾ ਉਹ ਭਾਲੂ ਜੱਫੀ ਪਾਉਣ ਨੂੰ ਚੰਬੜ ਜਾਂਦਾ ਸੀ ਆ ਕੇ ਮਾਈ ਫਰੈਂਡ, ਔਰ ਹੁਣ ਤਾਂ ਵਿਚਾਰੇ ਉਹ ਬ੍ਰਾਹਮਣ ਲੱਭਦੇ ਹੀ ਨਹੀਂ ਜਿਹੜੇ ਹਵਨ ਕਰਦੇ ਸੀ ਟਰੰਪ ਦੀ ਲੰਮੀ ਉਮਰ ਲਈ, ਜਿੱਤਣ ਲਈ, ਮੂੰਹ ਨੂੰ ਕੇਕ ਲਾਉਂਦੇ, ਸਭ ਗਵਾਚੇ ਹੋਏ ਨੇ। ਸੋ ਉਹ ਸਾਰੇ ਦੇ ਹਵਾਲੇ ਨਾਲ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਇਸ ਵਰੇ ਦੇ ਵਿੱਚ ਕੋਈ ਨਵੀਂ ਜੰਗ ਉਸ ਲੈਵਲ ਦੀ ਤਾਂ ਨਹੀਂ ਛਿੜੀ। ਭਾਰਤ ਪਾਕਿਸਤਾਨ ਵਾਲਾ ਇੱਕ ਬਰੀਫ ਜਿਹੜਾ ਉਸ ਨੂੰ ਕਹੋ ਕਿ ਇੱਕ ਦੰਗਲ ਹੀ ਸੀ ਛੋਟਾ ਜਿਹਾ, ਔਰ ਗਜ਼ਾ ਵਾਲੀ ਕੰਟੀਨਿਊ ਹੈ। ਕਿਸੇ ਨਾ ਕਿਸੇ ਬਹਾਨੇ ਸੀਜ਼ਫਾਇਰ ਟੈਂਪਰਰੀ ਹੋਏਗਾ, ਉਹ ਮੈਨੂੰ ਲੱਗਦਾ ਵੀ ਲੰਬੇ ਵਕਤ ਹੀ ਜਾਣ ਦੀ ਗੱਲ ਹੋਏਗੀ। ਔਰ ਆਸ ਹੀ ਕਰ ਸਕਦੇ ਹਾਂ ਕਿ ਅਕਾਲ ਪੁਰਖ ਰਹਿਮਤ ਕਰਨ। ਅਸੀਂ ਤਾਂ ਹਮੇਸ਼ਾ ਜਦੋਂ ਸਿੱਖ ਦੋ ਵੇਲੇ ਦੀ ਅਰਦਾਸ ਕਰਦਾ ਹੈ ਤੇ ਉਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਅਸੀਂ ਇਹ ਵੀ ਹੈ। ਔਰ ਅਕਾਲ ਪੁਰਖ ਦੇ ਅੱਗੇ ਜਦੋਂ ਅਸੀਂ ਸਮਾਂ ਔਰ ਇਹ ਸਾਰੇ ਜਿਹੜਾ ਵਕਤ ਦੇ ਫੇਜ਼ ਨੇ ਇਸ ਪ੍ਰਥਾਏ ਗੱਲ ਕਰਦੇ ਹਾਂ, ਤੇ ਗੁਰੂ ਅਮਰਦਾਸ ਜੀ ਦੇ ਇਹ ਅਲਫਾਜ਼ ਹੀ ਸਾਡੀ ਅਰਦਾਸ ਦੇ ਲਫ਼ਜ਼ ਹੁੰਦੇ ਨੇ ਕਿ ਹੇ ਵਾਹਿਗੁਰੂ ਰਹਿਮਤ ਕਰ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਭਰੈ ਤਿੱਤੈ ਲਿਹੋ ਉਬਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥਾ ਲੈਣੇ ਬ੍ਰੇਕ। ਵਿਊਅਰਸ ਹੋ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।